ਧੋਖਾ, ਫਰਾਡ, ਲੜਾਈਆਂ, ਝਗੜੇ ਜੇ ਸ਼ਹਿਰਾਂ ਦੇ ਵਿੱਚ ਹੈ ਨੇ ਤੇ ਪਿੰਡਾਂ ਦੇ ਵਿੱਚ ਵੀ ਹੈ ਨੇ, ਔਰ ਅਗਰ ਪਿੰਡਾਂ ਦੇ ਵਿੱਚ ਵੀ ਹੈ ਨੇ ਤੇ ਸ਼ਹਿਰਾਂ 'ਚ ਵੀ ਹੈ ਨੇ। ਉਹ ਇੱਕ ਲਹਿਦਾ ਟਾਪਿਕ ਹੈ, ਹਰ ਜਗ੍ਹਾ ਹੀ ਚੱਲਦਾ ਔਰ ਚੱਲਦਾ ਆ ਰਿਹਾ, ਕੋਈ ਨਵਾਂ ਨਹੀਂ ਅੱਜ ਸ਼ੁਰੂ ਹੋਇਆ। ਕਿਉਂ ਜੀ, ਜਿਹੜੇ ਪੁਰਾਣੇ ਵਕਤ ਸਨ ਮੈਂ ਤੇ ਨਹੀਂ ਨਾ ਵੇਖੇ, ਯਾਨੀ ਕਿ ਪੁਰਾਣੇ ਕੀ ਉਦੋਂ ਲੜਾਈਆਂ ਕੋਈ ਨਹੀਂ ਸਨ, ਹੈ ਸਨ ਝਗੜੇ ਉਦੋਂ ਵੀ ਹੈ। ਲੜਾਈਆਂ ਤੇ ਪਹਿਲੇ ਦਿਨ ਤੇ ਹੋ ਗਏ ਨੇ ਬਾਬੇ ਆਦਮ ਦੇ 2 ਬੱਚਿਆਂ ਤੋਂ ਉਹਨੇ ਹੀ ਮਾਰ ਲਏ ਸੀ। ਕੰਮ ਤੇ ਉੱਥੋਂ ਹੀ ਸ਼ੁਰੂ ਹੋ ਗਿਆ। ਕੰਮ ਸ਼ੁਰੂ ਹੋ ਗਿਆ, ਉਹਨਾਂ ਦੀ ਦੁਨੀਆ ਬਣਨ ਲੱਗੀ। ਤੇ ਹਸਦ ਜਿਹੜੇ ਗੱਲ ਦੂਸਰੇ ਪਾਸੇ ਕੀਤੀ ਜਾਵੇ ਤੇ ਹਸਦ ਦੀ ਗੱਲ ਆਵੇ ਤੇ ਉਹ ਹਜ਼ਰਤ ਯਾਕੂਬ अलैहिस्सलाम ਦੇ ਜਿਹੜੇ ਬੇਟੇ ਸਨ ਉਹਨਾਂ ਨੇ, ਫਿਰ ਮੇਰਾ ਮਤਲਬ ਉਹ ਹਸਦ ਹੀ ਸੀ ਨਾ ਕਿ ਸਾਡਾ ਬਾਪ ਸਾਡੇ ਮਤਲਬ ਉਹਦੇ ਨਾਲ ਬਹੁਤਾ ਕਰਦਾ, ਇਹਨੂੰ ਮਾਰ ਛੜੋ। ਤੇ ਇਹਨੇ ਮੇਰਾ ਮਤਲਬ ਉਹ ਜੋ ਖਾਬ ਵਾਲੀ ਗੱਲ ਆਈ ਤੇ ਉਹਨਾਂ ਆਖਿਆ ਵੀ ਦੂਸਰਿਆਂ ਨੂੰ ਚੱਲ ਨਾ ਸੁਣਾਈ ਤੇ ਉਹ ਫਿਰ ਵਗੈਰਾ ਜਿਹੜਾ ਸਾਰਾ ਇੱਕ ਚੱਲਿਆ ਕੰਮ ਪ੍ਰੋਸੈਸ ਚੱਲਿਆ। ਇਹ ਮੇਰਾ ਮਤਲਬ ਇਹ ਕਹਿਣ ਦਾ ਮਕਸਦ ਹੈ ਖੁੱਲੇ ਹੋ ਕੇ ਬਵੋ, ਖੁੱਲੇ ਹੋ ਕੇ ਬਵੋ। ਉਹ ਜਿਹੜੇ ਕੰਮ ਤੋਂ ਡਰਦੇ ਸਨ ਨਾ, ਜਦੋਂ ਜਿਹੜੀ ਉਹਨਾਂ ਖਾਬ ਵੇਖੀ ਸੀ ਤੇ ਜਿਹੜੀ ਸੁਣਾਈ ਸੀ ਯੂਸੁਫ अलैहिस्सलाम ਨੇ, ਜੀ ਜੀ ਜੀ, ਤੇ ਮੇਰਾ ਮਤਲਬ ਕਿ ਇੱਕ ਚਾਨਣੇ ਤੇ 11 ਕੋਈ ਗੱਲ ਉਹਨੂੰ ਮੇਰਾ ਮਤਲਬ ਸਜਦਾ ਕਰਨ ਦੇ, ਉਹ ਕੰਮ ਮਿਸਰ 'ਚ ਆ ਕੇ ਹੋ ਗਿਆ ਸੀ। ਸਜਦਾ ਸਾਰਿਆਂ ਕੀਤਾ। ਕਹਿਣ ਦਾ ਮਕਸਦ ਇਹ ਵੇ ਕਿ ਇਹ ਹਸਦ, ਇਹ ਲੜਾਈਆਂ, ਇਹ ਝਗੜੇ, ਇਹ ਤਵੀਜ਼ ਧਾਗਾ ਦੂਜੇ ਪਾਸੇ ਆ ਜਾਨੀ ਤਵੀਜ਼ ਧਾਗਾ, ਇਹ ਵੀ ਪਿੱਛੋਂ ਚੱਲਦਾ ਆ ਰਿਹਾ। ਜਿਹਨੂੰ ਹਜ਼ਰਤ ਪਾਕ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਸਾਡੇ ਨਬੀ ਉਹਨਾਂ ਤੇ ਹੋਇਆ, ਜਾਦੂ ਨਬੀਆਂ ਤੇ ਵੀ ਚੱਲੇ, ਬਿਲਕੁਲ ਸਾਡਾ ਹਜ਼ੂਰ ਪਾਕ ਤੇ ਇਹ ਚੱਲਦਾ ਆ ਰਿਹਾ। ਸੋ ਇਸ ਵਾਸਤੇ ਪਾਕ ਤੇ ਜਾਦੂ ਹੋਇਆ। ਤੁਸੀਂ ਆਪਣੇ ਆਪ ਨੂੰ ਐਡਾ ਹਸਾਸ ਨਾ ਸਮਝੋ। ਅਗਰ ਤੁਹਾਡੇ ਨਾਲ ਕੋਈ ਜ਼ਿਆਦਤੀ ਹੋਈ ਹੈ, ਅਗਰ ਤੁਹਾਡੇ ਨਾਲ ਜ਼ੁਲਮ ਹੋਇਆ, ਅਗਰ ਤੁਹਾਡੇ ਨਾਲ ਭਰਾਵਾਂ ਮਾੜੀ ਕੀਤੀ ਹੈ ਤੇ ਤੁਸੀਂ ਹਜ਼ਰਤ ਯਾਕੂਬ अलैहिस्सलाम ਦੇ ਜਿਹੜੇ ਬੇਟੇ ਨੇ, ਯੂਸੁਫ अलैहिस्सलाम ਦੇ ਜਿਹੜੇ ਭਾਈ ਨੇ, ਉੱਥੇ ਜੇ ਭਰਾਵਾਂ ਨੇ ਜ਼ਿਆਦਤੀ ਕੀਤੀ ਤੇ ਉੱਥੇ ਭਰਾਵਾਂ ਨੂੰ ਵੇਖ ਲਵੋ। ਅਗਰ ਦੂਜੇ ਪਾਸੇ ਜਾ ਕੇ ਵੇਖੋ ਤਾਂ ਇਦੋਂ ਵੀ ਪਿਛਾਂ ਟੁਰ ਜਾਵੋ, ਚੋਖਾ ਪਿਛਾਂ ਟੁਰ ਜਾਵੋ। ਤੇ ਭਰਾ ਨੇ ਭਰਾ ਨੂੰ ਮਾਰ ਛੜਿਆ, ਕੀ ਵਜ੍ਹਾ ਬਣੀ, ਉਹਦੇ ਪਿੱਛੇ ਕੀ ਸਟੋਰੀ ਸੀ। ਸੱਕੇ ਭਰਾ ਨੇ ਭਰਾ ਨੂੰ, ਹਾਬੀਲ ਕਾਬੀਲ ਵਾਲੀ ਬਾਤ। ਅਗਰ ਜਾਦੂਆਂ ਵਾਲੀ ਗੱਲ ਕਰੀ, ਇਹਦਾ ਮਤਲਬ ਇਹ ਵੇ ਕਿ ਅਸੀਂ ਦੁਨੀਆ ਦੇ ਪਹਿਲੇ ਇਨਸਾਨ ਨਹੀਂ ਕਿ ਜਿਨ੍ਹਾਂ ਦੇ ਨਾਲ ਝਗੜੇ ਹੋਏ ਨੇ ਜਾਂ ਜਿਨ੍ਹਾਂ ਦਾ ਹਸਦ ਹੋਇਆ ਜਾਂ ਜਿਨ੍ਹਾਂ ਤੇ ਜਾਦੂ ਹੋਇਆ। ਨਹੀਂ, ਪਿੱਛੋਂ ਗੱਲਾਂ ਚੱਲਦੀਆਂ ਨੇ, ਇਹਨਾਂ ਨੂੰ ਫੇਸ ਕਰਨਾ। ਇਹ ਮਾਮਲਾਤ ਨਾਲੋਂ ਨਾਲ ਚੱਲਦੇ ਰਹਿੰਦੇ ਨੇ। ਜ਼ਿੰਦਗੀ ਇਸੇ ਹੀ ਚੀਜ਼ ਦਾ ਨਾਮ ਹੈ। ਜਦੋਂ ਗੁਜ਼ਰ ਹੀ ਜਾਣੀ ਹੈ ਤੇ ਜ਼ਿੰਦਗੀ ਨੂੰ ਖੁਸ਼ ਹੋ ਕੇ ਗੁਜ਼ਾਰੋ ਯਾਰ। ਅੱਲਾਹ ਪਾਕ ਦੀ ਜ਼ਾਤ ਤੁਹਾਡੀ ਲੰਮੀ ਉਮਰ ਕਰੇ, ਇਹਨਾਂ ਬਜ਼ੁਰਗਾਂ ਦਾ ਸਾਇਆ ਸਾਡੇ ਸਿਰ ਤੇ ਹਮੇਸ਼ਾ ਸਲਾਮਤ ਰੱਖੇ। ਰੋਜ਼ ਤੇ ਵਡੇਰੇ ਬੰਦੇ ਹਾਲ ਛੜ ਜਾਂਦੇ ਹੁੰਦੇ ਸਨ ਨਾ, ਜੀ ਉਹ ਆਂਦੇ ਉਹਨਾਂ ਢੱਗੇ ਆਸਰਾ ਲੰਘਦਿਆਂ ਕਿਸੇ ਬੰਨੇ ਦੇ ਤੇ ਮੂੰਹ ਮਾਰਨ, ਮੂੰਹ ਘਾਹ ਝੜ ਜਾਂਦਾ ਤੇ ਪੈਂਦਾ, ਉਹਨਾਂ ਕੋ ਅੰਦਰ ਵੀ ਨਹੀਂ ਲੰਘਦਾ। ਇੰਨੀ ਗਰਮੀ ਹੁੰਦੀ ਅੱਜ ਕੱਲ ਦੇ ਮੌਸਮ ਦੇ ਵਿੱਚ। ਉਂਝ ਕੀ ਕੋਈ ਖਾਣ ਪੀਣ, ਜਿਵੇਂ ਕੋਈ ਸਕੰਜਵੀ ਆਂਦੇ ਨੇ ਅੱਜ ਕੱਲ ਪੀਣੀ ਚਾਹੀਦੀ ਹੈ, ਚੰਗੀ ਹੁੰਦੀ ਹੈ। ਬਾਬੇ ਪੁਰਾਣੇ ਇਹ ਗੱਲ ਹੁੰਦੇ ਆ ਵੀ ਜਿਹੜਾ ਹਾੜ ਜੇਠ ਹੈ ਨਾ, ਉਹ ਕੁੱਖੀ ਪੇ ਅੰਦਰ ਵੜ ਕੇ ਰਵੋ, ਠੀਕ ਹੈ। ਤੇ ਜਿਹੜੇ ਆ 2 ਮਹੀਨਿਆਂ ਨੇ ਅੰਦਰ ਨਾ ਵੜੋ, ਬਾਹਰ ਰੁੱਖਾਂ ਥੱਲੇ ਰਵੋ ਤੇ ਬਚ ਜਾਓ। ਬਾਬੇ ਪੁਰਾਣੇ ਤੇ ਇਹ ਗੱਲ ਦੱਸਦੇ ਨੇ। ਭਾਦਰੋਂ ਰੁੱਖੀ ਤੇ ਜੇਠ ਹਾੜ ਕੁੱਖੀ, ਜੇਠ ਹਾੜ ਕੁੱਖੀ। ਹਾਂ, ਜੇਠ ਹਾੜ ਜਿਹੜਾ ਮਹੀਨਾ ਹੁੰਦਾ ਵੇ ਦੇਸੀ ਮਹੀਨਿਆਂ ਦੇ ਵਿੱਚ, ਵਿਸਾਖ, ਜੇਠ, ਹਾੜ, ਸਾਉਣ, ਭਾਦਰੂ, ਅਸੂ, ਕੱਤੇ, ਮੱਘਰ, ਪੋਹ, ਇਸੇ ਤਰ੍ਹਾਂ ਆਉਂਦੇ ਨੇ ਵੀ ਜੇਠ ਤੇ ਹਾੜ ਲੋਵਾਂ ਵਗਦੀਆਂ ਨੇ। ਉਦੋਂ ਆਉਂਦੇ ਨੇ ਵੀ ਜੇਠ ਹਾੜ ਕੁੱਖੀ, ਯਾਨੀ ਕਿ ਅੰਦਰ ਵੜ ਜਾਓ, ਬਾਹਰ ਜਿਹੜਾ ਨਾ ਲੋ ਵਗਦੀ, ਅੰਦਰ ਠੰਡੇ ਹੁੰਦੇ ਨੇ। ਤੇ ਸਾਉਣ, ਭਾਦਰੂ, ਰੁੱਖੀ, ਸਾਉਣ ਭਾਦਰੋਂ ਰੁੱਖੀ। ਹੁਣ ਤੇ ਅੰਦਰ ਬੜੀਏ ਨਾ ਤੇ ਮਰ ਜਾਂਦਾ ਬੰਦਾ, ਤਪਦੇ ਨੇ। ਉਹ ਵੇਲੇ ਅੰਦਰ ਕੱਚੇ ਹੁੰਦੇ ਨੇ, ਉਹ ਵੇਲੇ ਉਹ ਠੰਡੇ ਹੁੰਦੇ। ਹੁਣ ਤੇ ਅੰਦਰ ਵੀ ਨਹੀਂ ਚੱਲਦੇ। ਹੁਣ ਗੱਲ ਠੀਕ ਹੈ। ਮਾਂ ਫੱਗਰ ਤੇਲ ਮਿਲਾ ਤੇ ਜ਼ੈਦ ਕੀਮ ਦੇ ਕਦੇ ਨਾ ਜਾ। ਠੀਕ ਹੈ। ਇਹ ਵੀ ਨੁਸਖਾ ਹੈ। ਇਹ ਜੱਟ ਲੋਕ ਨੇ, ਇਹਨਾਂ ਦੇ ਕੋਲ ਇੱਕ ਮਰਾਸੀਆਂ ਦੇ ਘਰ ਦੇ ਜੱਟਾਂ ਕੋਲ। ਅੱਛਾ, ਇਹਨਾਂ ਦਾ ਨਾ ਕੁੱਕੜ ਉਹਨਾਂ ਦੇ ਘਰ ਛੱਡ ਛੱਡਣਾ ਮਰਾਸੀਆਂ ਦੇ। ਅੱਛਾ, ਉਹ ਸਾਰਾ ਹੁਣ ਡਾਟਾ ਵੀ ਬਣਾਉਣਗਾ ਵੀ ਕੁਝ ਵਿੱਚ ਬਿੱਠਾਂ ਘਰ ਜਾਣੀਆਂ। ਅੱਛਾ, ਇਹਨਾਂ ਆ ਕੇ ਸ਼ਾਮੀ ਆਗਰਾ, ਉਹ ਥਾਣੇਦਾਰ ਆ, ਉਹਦਾ ਨਾਂ ਥਾਣੇਦਾਰ ਰੱਖ ਛੜਿਓ ਨੇ। ਥਾਣੇਦਾਰ ਤੇ ਮਰਾਸੀ ਤੰਗ ਹੋ ਗਏ। ਇਹ ਸਾਡਾ ਆਟਾ ਵੀ ਨਹੀਂ ਛੱਡਦਾ, ਸਾਡੀ ਕੋਈ ਹੈ ਹੀ ਨਹੀਂ ਛੱਡਦਾ, ਤੇ ਇਹ ਥਾਣੇਦਾਰ ਕਰਕੇ ਆਪਣੇ ਵੱਲ ਬਣਾ ਲੈ। ਉਹ ਕੋ ਤਰਲਾ ਮਾਰਿਓ ਨੇ, ਇਹ ਚੌਰੀ ਲੋਕ ਸਣੇ ਨਾ ਆਖਿਆ ਨਹੀਂ ਅਸਾਂ ਨਹੀਂ। ਅੱਛਾ, ਮਰਾਸੀਆਂ ਆਖਿਆ ਕੋ ਹਿਸਾਬ ਲਾਓ। ਉਹਨਾਂ ਆਖਿਆ ਕੁੱਕੜ ਆਇਆ ਤੇ ਉਹਨੇ ਕੋਹ ਕੇ ਤੇ ਖਾ ਲਿਆ। ਅੱਛਾ, ਖਾ ਕੇ ਨਾ ਤੇ
ਉਹਨੇ ਵਿਹੜੇ ਸੀ ਰੁੱਖ ਇੱਕ ਅੱਛਾ। ਆਲੂ ਉਹਦੇ ਨਾਲ ਟੰਗ ਛੜੀ ਇਹ ਆਏ ਨਾ ਬਾਹਰੋਂ ਭੱਜੇ ਅੱਛਾ ਤੇ ਥਾਣੇਦਾਰਾ ਉਹ ਥਾਣੇਦਾਰ ਤੋਂ ਨਾ ਖਾ ਲਏ ਉਹ ਥਾਣੇਦਾਰਾ ਨਾ ਆਇਆ ਤੇ ਇਹ ਮਲਾਠੀਆ ਲਾਲ ਬੜੇ ਇਹ ਨਾ ਕਿਹਾ ਉਹ ਸਾਡਾ ਥਾਣੇਦਾਰ ਸੀ ਇੱਥੇ ਉਹ ਨਾ ਕਿਹਾ ਆਇਆ ਸੀ ਜਮਾਨ ਕਿਹਾ ਹੁਣ ਕਿੱਥੇ ਗਿਆ ਤੇ ਉਹ ਨਾ ਕਿਹਾ ਪਤਾ ਨਹੀਂ ਸਾਨੂੰ ਕਹੇ ਵਰਦੀ ਤੇ ਉਹ ਟੰਗ ਗਈ ਪ੍ਰੋਗਰਾਮ ਆਪਣੀ ਬੈਠਕ ਦੇ ਵਿੱਚ ਨਿਰੀਆਂ ਗੱਲਾਂ ਨਹੀਂ ਜਾਂ ਨਿਰੀ ਸ਼ਾਇਰੀ ਨਹੀਂ, ਨਿਰੀਆਂ ਜੁਗਤਾਂ ਨਹੀਂ, ਨਿਰੇ ਕੜੇ ਨਹੀਂ। ਪ੍ਰੋਗਰਾਮ ਆਪਣੀ ਬੈਠਕ ਦੇ ਵਿੱਚ ਤੁਹਾਨੂੰ ਹਰ ਰੰਗ ਮਿਲੇਗਾ। ਮਿਸਾਲ ਦੇ ਤੌਰ ਦੇ ਉੱਤੇ ਖਾਣੇ ਦਾ ਟੇਬਲ ਹੋਵੇ ਤੇ ਉਥੇ ਚਟਨੀ ਰੱਖ ਛੜੀਏ ਨਾ ਤੇ ਖਾਣਾ ਖਾਂਦਿਆਂ ਖਾਂਦਿਆਂ ਚਟਨੀ ਦਾ ਟੇਸਟ ਚੈੱਕ ਕਰੀਏ ਤੇ ਮਜ਼ਾ ਆਉਂਦਾ। ਅਗਰ ਸਾਰੇ ਖਾਣੇ ਦੇ ਵਿੱਚ ਟੇਬਲ ਦੇ ਉੱਤੇ ਸਾਰੇ ਖਾਣੇ ਦੀ ਬਜਾਏ ਸਿਰਫ ਚਟਨੀ ਹੋਏ ਨਾ ਤੇ ਖਾਣਾ ਨਹੀਂ ਖਾਦਾ ਜਾਏਗਾ। ਜੇ ਅਗਲੇ ਦਿਨ ਟਾਈਮ ਵੀ ਚਟਨੀ ਹੋਵੇ, ਸਵੇਰੇ ਵੀ ਚਟਨੀ, 12 ਵਜੇ ਵੀ ਚਟਨੀ, ਸ਼ਾਮੀ ਵੀ ਚਟਨੀ, ਅਗਲੇ ਦਿਨ ਵੀ ਚਟਨੀ, ਫੇਰ ਇੰਝ ਨਹੀਂ। ਖਾਣੇ ਦਾ ਟੇਬਲ ਹੋਵੇ ਤੇ ਵਿੱਚ ਚਟਨੀ ਹੋਵੇ ਤੇ ਕੰਮ ਚੱਲ ਸਕਦਾ। ਇਸੇ ਤਰ੍ਹਾਂ ਹੀ ਸ਼ਾਇਰੀ ਦੀ ਮਿਸਾਲ ਹੈ ਕਿ ਪ੍ਰੋਗਰਾਮ ਦੇ ਵਿੱਚ ਹਲਕੀ ਫੁਲਕੀ ਸ਼ਾਇਰੀ ਹੋਵੇ ਤੇ ਕੰਮ ਚੱਲ ਜਾਏਗਾ, ਜਾਂ ਹਲਕੀ ਫੁਲਕੀ ਜੁਗਤ ਮਜ਼ਾਕ ਹੋਏ ਤੇ ਕੰਮ ਚੱਲ ਜਾਏਗਾ, ਜਾਂ ਹਲਕਾ ਫੁਲਕਾ ਕੋਈ ਕੜਾ ਹੋਏ ਤੇ ਕੰਮ ਚੱਲ ਜਾਏਗਾ। ਲੇਕਿਨ ਅਗਰ ਸਾਰਾ ਪ੍ਰੋਗਰਾਮ ਇੱਕੋ ਜਿਹਾ ਹੀ ਹੋਏ, ਇੱਕ ਗੱਲ ਮੇਰੇ ਜ਼ਿਹਨ 'ਚ ਰੱਖਿਓ, ਪ੍ਰੋਗਰਾਮ ਆਪਣੀ ਬੈਠਕ ਗਾਉਣ ਵਾਲਿਆਂ ਦਾ ਨਹੀਂ, ਲੇਕਿਨ ਇਹਦੇ ਵਿੱਚ ਅਸੀਂ ਗਾਉਣ ਵਾਲੇ ਲਿਆ ਸਕਦੇ ਹਾਂ, ਅਸੀਂ ਉਹਨਾਂ ਕੋਲੋਂ ਗਾਉਣ ਸੁਣ ਸਕਦੇ ਹਾਂ ਔਰ ਇਨਸ਼ਾਅੱਲਾ ਲਿਆਵਾਂਗੇ ਵੀ। ਆਇੰਦਾ ਜਿਹੜਾ ਪ੍ਰੋਗਰਾਮ ਹੈ, ਅਗਲੇ ਪ੍ਰੋਗਰਾਮ ਦੇ ਵਿੱਚ ਇਨਸ਼ਾਅੱਲਾ ਤੁਹਾਨੂੰ ਇੱਕ ਨਵੀਂ ਚੀਜ਼ ਵੇਖਣ ਨੂੰ ਮਿਲੇਗੀ। ਕਿਸੇ ਇੱਕ ਬੰਦੇ ਦੀ ਵਜ੍ਹਾ ਤੋਂ ਪੂਰੇ ਪਿੰਡ ਨੂੰ ਗਲਤ ਨਹੀਂ ਕਹਿ ਸਕਦੇ, ਇੱਕ ਬੰਦੇ ਦੀ ਵਜ੍ਹਾ ਤੋਂ ਪੂਰੇ ਇਲਾਕੇ ਨੂੰ ਗਲਤ ਨਹੀਂ ਕਹਿ ਸਕਦੇ। ਲੇਕਿਨ ਯਾਦ ਰੱਖਿਓ ਜੇ, ਇੱਕ ਮੱਛੀ ਜਾਲ ਗੰਦਾ ਕਰ ਛੱਡਦੀ। ਤੇਰੀ ਮੁਹੰਮਦ ਗੱਲ ਗਲਤ ਨਹੀਂ ਕਰਦਾ। ਕੁਝ ਬੰਦੇ ਹੁੰਦੇ ਨੇ ਉਹ ਕੰਮ ਏਡਾ ਕਰ ਚੰਗਾ ਚੀਮਾ ਸਾਹਿਬ ਕਰ ਜਾਂਦੇ ਨੇ ਕਿ ਬੰਦਾ ਆਂਦਾ ਪੁੱਛਦਾ ਵੀ ਤੁਸੀਂ ਭਾਜੀ ਕਿਹੜੇ ਇਲਾਕੇ ਦੇ ਹੋ, ਆਂਦਾ ਮੈਂ ਫਲਾਣੇ ਇਲਾਕੇ ਦਾ। ਬੰਦੇ ਹੁੰਦੇ ਨੇ ਯਾਰ ਉਹਦਾ ਨਾ ਕੰਮ ਕਰਨਾ ਹੈ। ਕੋਈ ਬੰਦੇ ਏਡਾ ਕਿ ਘਟੀਆ ਕੰਮ ਕਰ ਜਾਂਦੇ ਨੇ ਕਿ ਉਹ ਕਿਸੇ ਇਲਾਕੇ ਜਾਣੇ ਤੇ ਕੋਈ ਪੁੱਛਣਾ ਤੂੰ ਕਿਹੜੇ ਇਲਾਕੇ ਦਾ, ਬੰਦੇ ਆਂਦੇ ਨੇ ਓਏ ਹੋਏ ਉਸ ਇਲਾਕੇ ਦੇ ਬੰਦੇ ਨਹੀਂ ਚੰਗੇ। ਉਹ ਇੱਕ ਬੰਦੇ ਦਾ ਇੱਕ ਬੰਦੇ ਦੀ ਵਜ੍ਹਾ ਤੋਂ, ਜਿਵੇਂ ਮੈਂ ਆਖਿਆ ਨਾ, ਇੱਕ ਮੱਛੀ ਜਾਲ ਗੰਦਾ ਕਰ ਛੱਡਦੀ ਹੈ। ਤੇ ਕੋਈ ਸਰਕਾਰ ਦਾ ਕੋਈ ਜੀ ਐਸੇ ਹੁੰਦੇ ਨੇ ਕਿ ਜਿਹੜੇ ਨਾਂ ਰੋਸ਼ਨ ਕਰ ਛੱਡਦੇ ਹੁੰਦੇ ਨੇ। ਨਾਲ ਹੀ ਮੈਂ ਗੱਲ ਆਖਿਆ ਕਰਨਾ ਬੜੀ ਜ਼ਿੰਮੇਵਾਰੀ ਦੇ ਨਾਲ ਕਿ ਘਰ ਘਰਾਣੇ ਹੁੰਦੇ ਨੇ, ਪਿੰਡ ਘਰਾਣੇ ਨਹੀਂ ਹੁੰਦੇ। ਅਗਰ ਕਿਸੇ ਬੰਦੇ ਕੋਲ ਕੋਈ ਗਲਤੀ ਹੋ ਜਾਂਦੀ ਹੈ ਤੇ ਉਹ ਬੰਦੇ ਨੂੰ ਇਨਫਰਾਦੀ ਤੌਰ ਤੇ ਉਹਨੂੰ ਗਲਤ ਤੁਸੀਂ ਕਹਿ ਸਕਦੇ ਹੋ ਕਿ ਉਹ ਬੰਦੇ ਨੇ ਗਲਤ ਕੀਤਾ ਸੀ। ਸਾਰੇ ਪਿੰਡ ਨੂੰ ਕਤਨ ਤੁਸੀਂ ਗਲਤ ਨਹੀਂ ਕਹਿ ਸਕਦੇ। ਤੇ ਹੁਣ ਜੇ ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਪਰ ਹੁਣ ਇਹ ਗੱਲ ਨੂੰ ਤੁਸੀਂ ਮੰਨੋ ਜਾਂ ਨਾ ਮੰਨੋ, ਜਿਹੜੇ ਪਾਸੇ ਦਾ ਯਾਰ ਹੋਵੇ ਨਾ ਉਧਰੋਂ ਦੀ ਆਉਂਦੀ ਤੇ ਵਾਹ ਵੀ ਬੜੀ ਚੰਗੀ ਲੱਗਦੀ ਹੈ। ਉਸ ਪਾਸੇ ਹੁੰਦੀ ਹੈ ਸਜਣ ਦਾ ਨਾਲੇ ਖਾਣਾ ਕਾਵਾ ਤੇ ਅੱਜ ਵੀ ਜ਼ਰੂਰੀ ਕਰੀ ਇੰਜੀ ਗੱਲ ਹੈ। ਉਸ ਪਾਸੇ ਤੇ ਵਾਹ ਵੀ ਆ ਇਹਨਾਂ ਤੇ ਬੜੀ ਚੰਗੀ ਲੱਗਦੀ ਹੈ। ਤੇ ਜੇ ਉਸ ਪਾਸੇ ਦਾ ਇਹਨੂੰ ਤਾਂ ਨਹੀਂ ਲੱਗਦੀ ਚੰਗੀ। ਇਹ ਤਾਂ ਆ ਤੁਹਾਡਾ ਉਹ ਗੱਲ ਸੁਣੋ, ਉਹਨੂੰ ਗੋਟੇ ਹੋ ਗਏ 40 ਵਰੇ ਹੋ ਗਏ ਨੇ ਇਕੱਠਿਆਂ ਰਹਿੰਦੀਆਂ। ਜੀ 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 ਪੂਰੇ 40 ਹੋ ਗਏ ਨੇ ਮੈਨੂੰ ਉੱਥੇ ਗਿਆ ਤੇ ਇਕੱਠਿਆਂ ਰਹਿੰਦੇ। ਅਜੇ ਵੇਖੇ ਕੀ ਕੁਝ ਕਰ ਐ ਹੁਣ ਚੁੱਪ ਕੀਤਾ, ਲੋਕਾਂ ਤੋਂ ਡਰਦਾ ਇਹ ਨੂੰ। ਮੈਨੂੰ ਉਹ ਛੋਟਾ ਇੱਥੇ ਕਿੱਥੇ ਤਰੇ ਉਹ ਕੱਢ ਮੈਂ ਮੇਰੇ ਗੋਟੇ ਸੀ ਸਾਡੇ ਖਾਣੇ ਕੀਤੇ ਨੇ ਮਾਰ ਮਾਰ ਸੋਟੇ ਆਓ ਇੰਨੀ ਗੱਲ ਹੈ। ਉਹ ਗੱਲ ਜਿਹੜੀ ਮੈਨੂੰ ਆਉਂਦੇ ਸੁਨੇਹ ਹੈ ਵਾਕਈ ਸਹੀ, ਬਿਲਕੁਲ ਪੱਕੀ ਹੈ, ਬਿਲਕੁਲ ਪੱਕੀ ਹੈ। ਮਾੜੀ ਲੱਗੀ ਜੇ ਨਾ ਸੁਣ ਕੇ? ਨਹੀਂ ਮੈਨੂੰ ਬੜੀ ਚੰਗੀ ਲੱਗੀ ਏ। ਉਹ ਆਂਦਾ ਬੜਾ ਚੰਗਾ ਕੰਮ ਕੀਤਾ ਵੇ। ਉਹਦਾ ਇਹ ਚੰਗਾ ਲੱਗਾ ਪੇ ਵਡੇਰੇ ਵੇ ਆਪਣਾ, ਮੇਰਾ ਮਤਲਬ ਕਿ ਆਪਣਾ ਰਾਂਝਾ ਰਾਜੀ ਰੱਖੇ। ਅੱਛਾ, ਇਹ ਉਂਗਲ ਵੱਡੀ ਗਈ ਹੈ ਕਿ ਇਹਨੇ ਮਤਲਬ ਦੰਦਾਂ ਥਲੇ ਦੇ ਵਿੱਚ ਤੇ ਚੌੜੀ ਕਿਲੇ ਦਿੱਤੀ ਜੂ ਉਂਗਲ ਤੇ ਅੱਗੋਂ ਕੇ ਟੁੱਕ ਛੜੀ। ਅੱਗੇ ਟੋਕਰ ਗਰਾ ਕੇ ਭਾਈ ਤੋਂ ਮੈਂ ਤੋਂ ਚੱਕਰ ਗੇੜਿਆ ਹੋ ਕਤਲ ਕਿੰਨੇ ਉਹਨੇ ਓਏ ਆ ਤੋ ਇਹ ਨਹੀਂ ਵੱਡੀ ਗਈ, ਉਹਨੇ ਟੋਕਾ ਨਹੀਂ ਗੇੜਿਆ, ਇਹ ਸ਼ੂਕੇ ਦੇ ਬਾਹਰ ਛੜ ਕੇ ਉਹਨੇ ਭਾਣੀ ਨੇ ਬੰਬ ਚਲਾਇਆ। ਉਹਨੇ ਬੰਬ ਚਲਾਇਆ। ਉਹ ਜੇ ਇੱਕ ਕੰਮ ਕਰੀ ਲਾਈ ਆ ਤੇ ਤੋੜ ਨਿਭਾਵੀਂ। ਹਾਂ ਇੰਜੀ ਗੱਲ ਰਾਹ ਤੇ ਨਾ ਛੱਡ ਨਾ ਜਾਵੇਂ। ਨਹੀਂ ਬੁੱਢੇ ਵਾਲੇ ਇਸੇ ਨਾਲ ਉਹ ਜਿਹੜਾ ਸ਼ੇਰ ਸੀ ਨਾ ਗੱਡੀ ਵਿੱਚ, ਉਹ ਕੀ ਜੇ ਤੈਨੂੰ ਚੰਗਾ ਆਉਂਦਾ ਇਹਨੂੰ ਵੀ ਆਉਂਦਾ ਵੀ ਕਿਤਾਬ ਪੜ੍ਹਦਾ ਰਿਹਾ, ਮੈਨੂੰ ਭੁੱਲ ਗਏ ਆ। ਉਹ ਕਿਵੇਂ ਸੀ? ਕੀ ਉਹ ਢੋਲ ਅਦਲੋਂ ਹੀ ਗਏ ਨੇ ਵੱਜ ਘੜਿਆ, ਉਹ ਸ਼ੇਰ ਆ ਜੀ ਇਹਨੂੰ ਜੇ ਇਹਦੇ ਕੋ ਸੁਣੋ ਹੈ ਅੱਲਾ ਚਲੋ ਨਹੀਂ ਆਉਂਦਾ ਤੁਸੀਂ ਸੁਣਾਓ ਫਿਰ ਹੁਣ। ਕਿਤਾਬ ਉਹ ਜਦੋਂ ਸੋਹਣੀ ਨੇ ਉਹ ਘੜੇ ਤੇ ਠੱਲੀਏ ਤੇ ਉਹ ਜਦੋਂ ਖੁਰਨ ਲੱਗਾ ਤੇ ਉਦੋਂ ਉਸ ਆਖਿਆ ਕੱਚਿਆ ਘੜਿਆ ਸੰਗ ਨਾ ਪਾਰ ਚੜਿਓ ਇੰਜ ਨਾ ਅੜਿਆ ਮੇਰੇ ਨਾਲ ਕਰਦਾ। ਹਾਂਜੀ ਹਾਂ ਤੇਰੀ ਠੱਲ ਉਤੇ ਮੈਂ ਤੇ ਠੱਲ ਪੈਸਾ ਰਹਿੰਦੋ ਯਾਰ ਜੀ ਅੱਜ ਕਮਾਲ ਕਰਦਾ। ਵਾਹ
ਵਾਹ ਵਾਹ ਵਾਹ ਬਸ ਇੱਥੇ ਹੀ ਉਹ ਭੁੱਲ ਗਿਆ ਨੇ ਨਾ ਅੱਗੋਂ ਉਹ ਤੂੰ ਆਖਣਾ ਉਹ ਸ਼ੇਰ ਸਾਰਾ ਬੱਚਿਆ ਸੰਗ ਨਹੀਂ ਪਾਰ ਚੜਿਆ ਇੰਜ ਨਾ ਅੜਿਆ ਮੇਰੇ ਨਾਲ ਕਰ ਦੋ ਹਾਂ ਤੇਰੀ ਠੱਲ ਉੱਤੇ ਮੰਮੀ ਠੱਲ ਵੀ ਸਾਰੇ ਜੋ ਯਾਦ ਅੱਜ ਕਮਾਲ ਕਰ ਦੋ ਹਾਂ ਹੁੰਦਾ ਕੀ ਜੇ ਯਾਰ ਨੂੰ ਪਾਰ ਮਿਲਦੀ ਅੱਗੇ ਰੱਬ ਦੇ ਤੂੰ ਵੀ ਸਵਾਲ ਕਰ ਵਾਹ ਪਰ ਦਾਮ ਕੱਚਿਆ ਹੋਵੇ ਕੀ ਬਣਿਆ ਤੇਰੀ ਅੱਗੇ ਸੌ ਦੇ ਢਾ ਕਰ ਤੇ ਆਖੋ ਫਿਰ ਘਰ ਕਰੇ ਕੋਠੀ ਕੰਬਦੀ ਇਹ ਲੱਗ ਜਾਏ ਨਾ ਪ੍ਰੀਤ ਨੂੰ ਵੱਜ ਘੜਿਆ ਹਾਂ ਹਾਂ ਤੂੰ ਕੀ ਜਾਣਦਾ ਸਾਂ ਪੁੱਛ ਆਸ਼ਕਾਂ ਨੂੰ ਮੁੱਖ ਮਾਈ ਦਾ ਵੇਖਣਾ ਅੱਜ ਘੜਿਆ ਵਾਹ 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 ਤੇ ਕਈ ਜਾਪਦੀ ਇਹ ਗੱਲ ਬਸ ਮੇਰੀ ਢੋਲ ਅਜ਼ਲ ਦਰਿਆ ਨੇ ਵੱਜ ਘੜਿਆ ਵਾਹ 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 ਕੀ ਬਾਤ ਹੈ ਵਾਹ ਨਾਲ ਫਿਰ ਉਹ ਜਦੋਂ ਜਦੋਂ ਲਾਮ ਲਾ ਕੇ ਅੱਖੀਆਂ ਨਾਲ ਤੇਰੇ ਮੰਮੀ ਹੁਕਮਲਾ ਘਰ ਬਾਹਰ ਛੱਡਿਆ ਖੁਸ਼ੀ ਛੱਡੀ ਇਹ ਜੱਗ ਜਹਾਨ ਵਾਲੀ ਫਿਰ ਨਾ ਦੋਸਤਾਂ ਨਾਲ ਬਾਜ਼ਾਰ ਛੱਡਿਆ ਵਾਹ ਅੰਗ ਸਾਗ ਛੱਡੇ ਤੇ ਭੈਣ ਭਾਈ ਸਭੇ ਤੇ ਮਾਈ ਬਾਪ ਨੂੰ ਮਨੋਂ ਵਸਾਰ ਛੱਡਿਆ ਪਰ ਅਹਿਮਦ ਯਾਰ ਤੂੰ ਖੇਡ ਲੈ ਇਸ਼ਕ ਸਤਰਾਂ ਦੇ ਬਾਅਦ ਵੀ ਜੋ ਮਾਲ ਸੀ ਪੱਲੇ ਹਾਰ ਛੱਡਿਆ ਵਾਹ ਜੀ ਵਾਹ ਜੀ ਵਾਹ ਹਾਂਜੀ ਜਦੋਂ ਘਾਟਾ ਪਿਆ ਸੀ ਨਾ ਦੁਕਾਨ ਪਾਈ ਸੂ ਆਖੋ ਸ਼ੇਰੇ ਫਿਰ ਗਿਆ ਨਾ ਤੁੱਲੇ ਘੁਮਾਰ ਦੇ ਕੋਲ ਉੱਥੇ ਜਾ ਕੇ ਤਾਂ ਕੀਤੀ ਸਕੋ ਅਰਜ ਉਰਜ ਮੇਰਾ ਕਰਜ਼ ਬੜਾ ਹੋ ਗਿਆ ਤੇ ਮੈਨੂੰ ਨਾਲ ਰੱਖ ਲਓ ਤੇ ਕਰਜ਼ ਮੇਰਾ ਲੈ ਜਾਇਦਾ ਉੱਥੇ ਵੀ ਤੁੱਲੇ ਘੁਮਾਰ ਆਖਿਆ ਅਰਜ਼ਾਂ ਕੀਤਿਆਂ ਕਰਜ਼ ਨਹੀਂ ਮੂਲ ਲੈਂਦੇ ਅਰਜ਼ਾਂ ਕੀਤਿਆਂ ਕਰਜ਼ ਨਹੀਂ ਮੂਲ ਲੈਂਦੇ ਬੂਆ ਮੱਲੇ ਕਿਸ ਧਿਆਨ ਉੱਤੇ ਭਾਂਡੇ ਰੋਜ਼ ਬਰੋਜ਼ ਮੈਂ ਰਿਆ ਦਿੰਦਾ ਤੇਰੀ ਜਿਬ ਤੇ ਤੇਰੇ ਅਮਾਨ ਉੱਤੇ ਘਾਟਾ ਪਿਆ ਤੇ ਕੁਝ ਕਸੂਰ ਤੇਰਾ ਭੁੱਲਿਆ ਹੋ ਸਿੰਘਾ ਕਿਸੇ ਨਿਦਾਨ ਉੱਤੇ ਮੇਰੇ ਭਾਂਡਿਆਂ ਚੋਂ ਘਾਟੇ ਨਹੀਂ ਪੈਂਦੇ ਕੀਮਤ ਪਾਉਂਦੇ ਨੇ ਹਰ ਮਕਾਮ ਉੱਤੇ ਵਾਹ 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 ਇਹ ਤੁਲੇ ਆਖਿਆ ਨਾ ਇਹ ਠੀਕ ਹੈ ਤੇ ਮਹੀਂਵਾਲ ਨੇ ਅੱਗੋਂ ਆ ਗਿਆ ਸੀ ਮਹੀਂਵਾਲ ਨੇ ਆਖੇ ਕਰਾਂ ਸੱਚੀ ਤੇ ਹਾਰ ਸ਼ਾਇ ਗਲ ਜਾਵੇ ਉਹ ਰਹਿਣਾ ਹਮ ਤੇ ਨਾਲੇ ਤੁਮ ਕੋਈ ਨਹੀਂ ਅੱਛਾ ਜਿਹੜੇ ਬਾਹਰ ਬਹਿ ਕੇ ਸੁਣਦੇ ਨੇ ਚੌਧਰੀ ਮੁਹੰਮਦ ਹੁਸੈਨ ਘੁੰਮਣ ਸਾਹਿਬ ਨੂੰ ਸਰਜੀ ਸ਼ਰੀਫ ਸਾਹਿਬ ਨੂੰ ਚੌਧਰੀ ਮੁਹੰਮਦ ਸਾਦਕ ਚੀਮਾ ਸਾਹਿਬ ਨੂੰ ਚੌਧਰੀ ਮੁਹੰਮਦ ਇਕਬਾਲ ਚੀਮਾ ਸਾਹਿਬ ਨੂੰ ਤੇ ਮੈਨੂੰ ਖਾਦਮ ਨੂੰ ਵੀ ਜਿੰਨੇ ਬਹਿ ਕੇ ਸੁਣਨ ਵਾਲੇ ਨੇ ਉਹ ਤੁਹਾਡੇ ਨਾਲ ਪਿਆਰ ਕਰਦੇ ਨੇ ਤੇ ਸੁਣਦੇ ਨੇ ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ ਜਿਹੜੇ ਆਪਣੇ ਭੈਣਾਂ ਭਰਾਵਾਂ ਤੋਂ ਦੂਰ ਆਪਣੇ ਵਤਨ ਆਪਣੀ ਮਿੱਟੀ ਆਪਣੇ ਘਰ ਤੋਂ ਦੂਰ ਉਹਨਾਂ ਨੂੰ ਕੋਈ ਸੁਣਾ ਤੇ ਆਖਰ ਦੇ ਛੜੋ ਨਾ ਕਿ ਉਹਨਾਂ ਨੂੰ ਸੁਣਾ ਇਹ ਦੇ ਹੈ ਪਰ ਰੱਬ ਉਹਨਾਂ ਨੂੰ ਬਾਦ ਰੱਖੇ ਉਹਦੇ ਕਾਰੋਬਾਰ ਜਿਹੜੇ ਉਹਨਾਂ ਦੀ ਬਰਕਤ ਪਾਏ ਆਮੀਨ ਉਹ ਜਿਹੜੇ ਸੁਣ ਲੈਂਦੇ ਮਿਹਰਬਾਨੀ ਜਿਹੜੇ ਸੁਣ ਲੈਂਦੇ ਨੇ ਪ੍ਰੋਗਰਾਮ ਆਪਣੀ ਬੈਠਕ ਪਿੰਡ ਵੈਰੋਵਾਲਾ ਚੀਮਿਆਂ ਦੇ ਵਿੱਚ ਆਪਣੇ ਇਖਤਤਾਮ ਨੂੰ ਪਹੁੰਚਿਆ ਬੜਾ ਮਜ਼ਾ ਆਇਆ ਬੜਾ ਚੰਗਾ ਲੱਗਾ ਔਰ ਮੈਨੂੰ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਤੁਹਾਡੇ ਵਾਸਤੇ ਮਿਹਨਤ ਕਰਕੇ ਥੋੜੀ ਜਿਹੀ ਖੇਚਲ ਕਰਕੇ ਥੋੜੀ ਨਹੀਂ ਬਲਕਿ ਥੋੜੀ ਜਿਹੀ ਵਾਵਾ ਖੇਚਲ ਕਰਕੇ ਤੇ ਤੁਹਾਡੇ ਤੱਕ ਇਹ ਪ੍ਰੋਗਰਾਮ ਪਹੁੰਚਾਉਣਾ ਔਰ ਤੁਸੀਂ ਲਾਈਕ ਕਰਦੇ ਹੋ ਤੁਸੀਂ ਪਸੰਦ ਕਰਦੇ ਹੋ ਅਗਰ ਫੀਡਬੈਕ ਅੱਛਾ ਨਹੀਂ ਮਿਲਦਾ ਰਿਸਪਾਂਸ ਅੱਛਾ ਨਹੀਂ ਮਿਲਦਾ ਤੇ ਉਹਦੇ ਬਾਵਜੂਦ ਵੀ ਮੇਰਾ ਦਿਲ ਹੁੰਦਾ ਕਿ ਇਹਦੇ ਨਾਲੋਂ ਕੋਈ ਅੱਛੀ ਚੀਜ਼ ਜਿਹੜੀ ਨਾ ਮਜ਼ੀਦ ਥੋੜੀ ਜਿਹੀ ਚੇਂਜਿੰਗ ਲਿਆ ਕੇ ਤੁਹਾਡੀ ਖਿਦਮਤ ਵਿੱਚ ਪੇਸ਼ ਕਰਾਂ ਬੜੀ ਮਿਹਰਬਾਨੀ ਤੁਹਾਡੇ ਵੇਖਣ ਦਾ ਬਹੁਤ ਬਹੁਤ ਸ਼ੁਕਰੀਆ ਚੜ੍ਹਦੇ ਪੰਜਾਬ ਚੋਂ ਲੈ ਕੇ ਤੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਲਵਰ ਬੈਠੇ ਨੇ ਪੰਜਾਬੀ ਸੁਣਨ ਵਾਲੇ ਤੁਹਾਡੇ ਸਾਰਿਆਂ ਨੂੰ ਮੇਰਾ ਬੜਾ ਸਾਰਾ ਸਲਾਮ ਅੱਲਾਹ ਤੁਹਾਨੂੰ ਸਲਾਮਤ ਰੱਖੇ ਸਾਡੇ ਸਾਰੇ ਪ੍ਰੋਗਰਾਮ ਆਪਣੀ ਬੈਠਕ ਦੇ ਜਿੰਨੇ ਵੀ ਮੈਂਬਰ ਨੇ ਇਹਨਾਂ ਸਾਰਿਆਂ ਨੂੰ ਤੁਹਾਡਾ ਬਹੁਤ 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 ਸ਼ੁਕਰੀਆ ਅੱਲਾਹ ਸਲਾਮਤ ਰੱਖੇ ਵੇਖਦੇ ਰਹੋ ਪ੍ਰੋਗਰਾਮ ਆਪਣੀ ਬੈਠਕ